ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਮੰਗੜ ਤੇ ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ। ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਹੈਡਲਾਈਨਸ ਦੇ ਨਾਲ। ਰੇਲ ਗੱਡੀ ਅਤੇ ਬੱਸ ਸੇਵਾ ਦੇ ਨਾਲ ਭਾਰਤ ਸਰਕਾਰ ਕਰਨ ਜਾ ਰਹੀ ਹੈ ਡੋਮੈਸਟਿਕ ਫਲਾਈਟ ਸੇਵਾ ਛੇਤੀ ਸ਼ੁਰੂ। ਪੰਜਾਬ 'ਚ ਇੱਕੋ ਝਟਕੇ ਨਾਲ ਵਧੀ ਕਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਹੁਣ ਉਸੇ ਝਟਕੇ ਨਾਲ ਜਾ ਰਹੀ ਹੈ ਡਿੱਗਦੀ। ਕੱਲ ਸ਼ੁਰੂ ਹੋਈ ਬੱਸ ਸੇਵਾ ਚੜੀ ਮਾੜੇ ਪ੍ਰਬੰਧਾਂ ਦੀ ਭੇਟ, ਲੋਕਾਂ ਨੂੰ ਝੱਲਣੀ ਪਈ ਖੱਜਲ ਖੁਆਰੀ। ਪ੍ਰਾਈਵੇਟ ਟਰਾਂਸਪੋਰਟਾਂ ਨੇ ਕੀਤਾ ਬੱਸਾਂ ਚਲਾਉਣ ਤੋਂ ਇਨਕਾਰ। ਪੰਜਾਬ ਦੇ ਮੁੱਖ ਮੰਤਰੀ ਕਰ ਰਹੇ ਨੇ ਨਾਰਾਜ਼ ਹੋਏ ਮੰਤਰੀਆਂ ਤੇ ਐਮਐਲਏਜ਼ ਨੂੰ ਮਨਾਉਣ ਦਾ ਯਤਨ। ਸਲਾਹ ਕਰਨ ਲਈ ਆਪਣੇ ਫਾਰਮ ਹਾਊਸ ਤੇ ਦਿੱਤਾ ਲੰਚ ਦਾ ਸੱਦਾ। ਮਲੋਟ ਤੋਂ ਪੰਜਾਬ ਪੁਲਿਸ ਦੀ ਸ਼ਰਮਸਾਰ ਕਰਨ ਦੇਣ ਵਾਲੀ ਘਟਨਾ ਆਈ ਸਾਹਮਣੇ। ਪਿਤਾ ਦੀ ਕਤਲ ਗਵਾਹ ਨਾਬਾਲਗਾ ਨੂੰ ਪੁਲਿਸ ਨੇ ਕੀਤਾ ਟਾਰਚਰ। ਪੈਸੇ ਦੀ ਮੰਗ ਕਰਨ ਡਾਕਟਰ ਪਤੀ ਤੋਂ ਤੰਗ ਆ ਕੇ ਮਹਿਲਾ ਡਾਕਟਰ ਨੇ ਕੀਤੀ ਖੁਦਕੁਸ਼ੀ ਕਰਨ ਦੀ ਕੋਸ਼ਿਸ਼, ਹਾਲਤ ਗੰਭੀਰ, ਹਸਪਤਾਲ 'ਚ ਭਰਤੀ। ਜੀ ਔਰ ਇਹਨਾਂ ਖਬਰਾਂ ਦੀ ਤਫਸੀਲ ਤੇ ਖਬਰਾਂ ਦੇ ਵਧੇਰੇ ਚਰਚਾ ਕਰਨ ਲਈ ਸਾਡੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਗੁਰਕਵਾਲ ਸਿੰਘ ਬਰਾੜ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਹਰਜਿੰਦ ਜੀ, ਤੇ ਸਤਿ ਸ਼੍ਰੀ ਅਕਾਲ ਆ ਉਹਨਾਂ ਦਰਸ਼ਕਾਂ ਨੂੰ ਜੋ ਲਗਾਤਾਰ ਸਾਡੇ ਨਾਲ ਇਸ ਪ੍ਰੋਗਰਾਮ ਰਾਹੀਂ ਜੁੜਦੇ ਆ ਜੀ। ਭਾਰਤ ਸਰਕਾਰ ਵੱਲੋਂ ਬੱਸ ਸੇਵਾ ਸ਼ੁਰੂ ਕੀਤੀ ਗਈ ਹੈ ਤੇ ਨਾਲ ਹੀ ਰੇਲ ਗੱਡੀਆਂ ਦੀ ਸੇਵਾ ਸ਼ੁਰੂ ਕੀਤੀ ਗਈ ਹੈ ਤੇ ਨਾਲ ਹੀ ਹੁਣ ਉਹਨਾਂ ਨੇ ਡੋਮੈਸਟਿਕ ਫਲਾਈਟ ਸੇਵਾ ਸ਼ੁਰੂ ਕਰਨ ਦੀ ਗੱਲ ਕੀਤੀ ਹੈ। ਸੋ ਕਦੋਂ ਤੱਕ ਡੋਮੈਸਟਿਕ ਫਲਾਈਟ ਸੇਵਾ ਸ਼ੁਰੂ ਹੋ ਜਾਵੇਗੀ? ਜੀ ਅਰਜਿੰਦ, ਦੇਖੋ ਜਿਸ ਤਰੀਕੇ ਨਾਲ ਲਗਾਤਾਰ ਸਰਕਾਰ ਇਸ ਸਾਰੇ ਸਿਸਟਮ ਨੂੰ ਚਲਾਉਣ ਦੇ ਵਿੱਚ ਲੱਗੀ ਹੋਈ ਆ, ਆਵਾਜਾਈ ਦੇ ਸੱਜੋ ਸਾਧਨ ਹੈ ਉਹਨਾਂ ਨੂੰ ਚਲਾਉਣ ਦੇ ਵਾਸਤੇ ਸਰਕਾਰ ਵੱਲੋਂ ਲਗਾਤਾਰ ਜਿਹੜੇ ਉਪਰਾਲੇ ਕੀਤੇ ਜਾ ਰਹੇ ਨੇ। ਪਹਿਲਾਂ ਰੇਲ ਗੱਡੀਆਂ ਦੀ ਸ਼ੁਰੂਆਤ ਕੀਤੀ, ਉਸ ਤੋਂ ਬਾਅਦ ਜਿਵੇਂ ਆਪਾਂ ਗੱਲ ਕੀਤੀ ਹੈ ਕਿ ਕੱਲ ਬੱਸ ਸੇਵਾ ਜਿਹੜੀ ਪੰਜਾਬ ਦੇ ਵਿੱਚ ਵੀ ਸ਼ੁਰੂ ਹੋ ਗਈ ਹੈ ਤੇ ਹੋਰਨਾਂ ਰਾਜਾਂ ਵੱਲੋਂ ਵੀ ਇਸ ਸੰਬੰਧੀ ਜਿਹੜੀ ਕੋਸ਼ਿਸ਼ਾਂ ਜਾਰੀ ਨੇ ਕਿ ਬੱਸ ਸੇਵਾਵਾਂ ਉਹਨਾਂ ਦੇ ਰਾਜਾਂ ਦੇ ਵਿੱਚ ਸ਼ੁਰੂ ਕਰ ਦਿੱਤੀਆਂ ਜਾਣ। ਪਰ ਹੁਣ ਜਿਹੜੀ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਸਾਡੇ ਜਿਹੜੇ ਹਵਾਬਾਜੀ ਮੰਤਰੀ ਨੇ ਹਰਦੀਪ ਪੁਰੀ ਜੀ, ਜੋ ਪੰਜਾਬ ਨਾਲ ਸੰਬੰਧ ਰੱਖਦੇ ਨੇ, ਤਾਂ ਉਹਨਾਂ ਵੱਲੋਂ ਇਹ ਜਿਹੜੀ ਪੁਸ਼ਟੀ ਕੀਤੀ ਗਈ ਹੈ ਕਿ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਜਿਹੜੀ ਹੈਗੀਆਂ 에ਅਰ ਫਲਾਈਟਸ ਵੀ ਜਿਹੜੀਆਂ ਸ਼ੁਰੂ ਕੀਤੀਆਂ ਜਾ ਸਕਦੀਆਂ ਤੇ ਡੋਮੈਸਟਿਕ ਜਿਹੜੀ ਖੇਤਰ ਦੇ ਵਿੱਚ ਜਿਹੜੀਆਂ ਫਲਾਈਟਾਂ ਸ਼ੁਰੂ ਹੋਣਗੀਆਂ। ਤੇ ਨਾਲ ਹੀ ਨਾਲ ਉਹਨਾਂ ਵੱਲੋਂ ਕਿਹਾ ਗਿਆ ਕਿ 에ਅਰਪੋਰਟਸ ਨੂੰ ਸਖਤ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਆਪਣੀਆਂ ਤਿਆਰੀਆਂ ਮੁਕੰਮਲ ਰੱਖਣ ਤਾਂ ਜੋ ਜਦੋਂ ਵੀ ਕੋਈ ਇਸ ਸੰਬੰਧੀ ਦਿਸ਼ਾ ਨਿਰਦੇਸ਼ ਜਾਰੀ ਹੁੰਦੇ, ਇਸ ਸੰਬੰਧੀ ਗਾਈਡਲਾਈਨਸ ਜਾਰੀ ਹੁੰਦੀਆਂ, ਤਾਂ ਨਾਲ ਦੀ ਨਾਲ ਜਿਹੜੇ ਸਾਰੇ ਪ੍ਰਬੰਧ ਮੁਕੰਮਲ ਹੋਣ ਤੇ ਨਾਲ ਦੀ ਨਾਲ ਜਿਹੜੀਆਂ ਫਲਾਈਟਾਂ ਉਹ ਸ਼ੁਰੂ ਕੀਤੀਆਂ ਜਾ ਸਕਣ। ਜੀ ਗੱਲ ਕਰਦੇ ਹਾਂ ਜੀ ਪੰਜਾਬ ਸੂਬੇ ਦੀ। ਬੜੀ ਹੈਰਾਨੀ ਦੀ ਗੱਲ ਹੈ ਬਰਾੜ ਜੀ ਕਿ ਜਦੋਂ ਤਬਲੀਗੀ ਜਮਾਤ ਦੇ ਸ਼ਰਧਾਲੂ ਆਏ ਸਨ ਤੇ ਹਜੂਰ ਸਾਹਿਬ ਦੇ ਸ਼ਰਧਾਲੂ ਪਹੁੰਚੇ ਸਨ ਪੰਜਾਬ, ਤਾਂ ਇੱਕਦਮ ਜਿਹੜਾ ਗ੍ਰਾਫ ਸੀ ਕਰੋਨਾ ਵਾਇਰਸ ਦੇ ਮਰੀਜ਼ਾਂ ਦਾ ਉਹ ਵੱਧ ਗਿਆ ਸੀ ਤੇ ਜਿਹੜਾ ਇੱਕੋਦਮ ਹੀ ਵਧਿਆ ਗ੍ਰਾਫ ਤੇ ਇੱਕਦਮ ਹੀ ਥੱਲੇ ਡਿੱਗਿਆ। ਬੜੀ ਹੈਰਾਨੀ ਦੀ ਗੱਲ ਹੈ ਕਿ ਇਹ ਕਿਸ ਤਰ੍ਹਾਂ ਹੋ ਸਕਦਾ ਹੈ। ਸੋ ਕੀ ਲੱਗਦਾ ਹੈ ਕਿ ਇਹ ਸਰਕਾਰ ਦੀ ਕੋਈ ਰਾਜਨੀਤਿਕ ਲਾਹਾ ਲੈਣ ਦੀ ਕੋਸ਼ਿਸ਼ ਤਾਂ ਨਹੀਂ ਸੀ? ਦੇਖੋ ਹਰਜਿੰਦ, ਇਹ ਗੱਲ ਤੁਹਾਡੀ ਬਿਲਕੁਲ ਸਹੀ ਹੈ ਕਿ ਜਦੋਂ ਤਬਲੀਗੀ ਜਮਾਤ ਦੇ ਜੋ ਲੋਕ ਨੇ ਪੰਜਾਬ ਦੇ ਵਿੱਚ ਪਹੁੰਚਦੇ ਨੇ, ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਜਾਂਦੇ ਨੇ, ਤਾਂ ਉਹਨਾਂ ਵਾਸਤੇ ਬੜਾ ਇੱਕ ਬਵਾਲ ਹੈ। ਪੂਰੇ ਮੀਡੀਆ ਦੁਆਰਾ ਜਿਹੜਾ ਖੜਾ ਕੀਤਾ ਜਾਂਦਾ, ਜਿਹੜਾ ਮੀਡੀਆ ਅਸਲ ਦੇ ਵਿੱਚ ਕੇਂਦਰ ਸਰਕਾਰ ਨਾਲ ਮਿਲ ਕੇ ਚੱਲ ਰਿਹਾ, ਉਹਦੇ ਦੁਆਰਾ ਜਿਹੜਾ ਇਹ ਸਾਰੀ ਇੱਕ ਸਥਿਤੀ ਬਣਾਈ ਜਾਂਦੀ ਹੈ ਕਿ ਜਿਹੜਾ ਜਿੱਦਾਂ ਕਿ ਪੰਜਾਬ ਦੇ ਵਿੱਚ ਹੀ ਨਹੀਂ ਪੂਰੇ ਭਾਰਤ ਦੇ ਵਿੱਚ ਤਬਲੀਗੀ ਜਮਾਤ ਹੀ ਜ਼ਿੰਮੇਵਾਰ ਹੋਵੇ ਕਰੋਨਾ ਵਾਇਰਸ ਨੂੰ ਫੈਲਾਉਣ ਦੇ ਵਾਸਤੇ। ਉਸ ਤੋਂ ਬਾਅਦ ਜਿਹੜਾ ਹੈਗਾ ਜਦੋਂ ਹੀ ਹਜੂਰ ਸਾਹਿਬ ਦੇ ਸ਼ਰਧਾਲੂ ਜਿਹੜੇ ਪੰਜਾਬ ਦੇ ਵਿੱਚ ਪਰਤਣਾ ਸ਼ੁਰੂ ਕਰਦੇ ਆ, ਤਾਂ ਉਸ ਸਮੇਂ ਦੌਰਾਨ ਵੀ ਇੱਕ ਜਿਹੜੀ ਵੇਵ ਖੜੀ ਕਰ ਦਿੱਤੀ ਜਾਂਦੀ ਹੈ ਕਿ ਪੂਰੇ ਜਿਹੜੇ ਸ਼ਰਧਾਲੂਆਂ ਦੁਆਰਾ ਇਸ ਤਰ੍ਹਾਂ ਜਿਹੜਾ ਕਰੋਨਾ ਵਾਇਰਸ ਆ ਪੰਜਾਬ ਦੇ ਵਿੱਚ ਦੁਬਾਰਾ ਸੁਰਜੀਤ ਕਰ ਦਿੱਤਾ ਗਿਆ। ਤੇ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਜਿਸ ਤਰੀਕੇ ਨਾਲ ਇਹ ਕੇਸ ਆ ਜਿਹੜੇ ਇੱਕਦਮ ਵਧੇ ਸੀ ਤੇ ਉਸ ਦੇ ਹਿਸਾਬ ਨਾਲ ਇੱਕਦਮ ਡਾਊਨ ਹੋ ਜਾਂਦੇ ਆ, ਇਹ ਕਿਤੇ ਨਾ ਕਿਤੇ ਸਵਾਲਾਂ ਦੇ ਘੇਰੇ ਦੇ ਵਿੱਚ ਆ ਰਹੀ ਹੈ ਸਾਰੀ ਚੀਜ਼। ਸਵਾਲ ਇਸ ਦੇ ਉੱਪਰ ਖੜੇ ਕੀਤੇ ਜਾ ਰਹੇ ਨੇ ਕਿ ਇਹ ਕਿੱਦਾਂ ਹੋ ਸਕਦਾ ਹੈ ਕਿ ਇੱਕਦਮ ਜਿਹੜੇ ਕੇਸਾਂ ਦੀ ਗਿਣਤੀ ਪੀਕ ਦੇ ਉੱਪਰ ਚਲੀ ਜਾਂਦੀ ਹੈ ਤੇ ਉਸ ਦੇ ਨਾਲ ਇੱਕਦਮ ਜਿਹੜੀ ਆ ਉਹ ਥੱਲੇ ਆ ਜਾਂਦੀ ਹੈ। ਸੋ ਹਰਜਿੰਦ, ਹੋ ਸਕਦਾ ਕਿ ਕਿਤੇ ਨਾ ਕਿਤੇ ਰਾਜਨੀਤਿਕ ਬੈਨੀਫਿਟ ਲੈਣ ਵਾਸਤੇ ਜਿਹੜੀਆਂ ਇਹ ਚੀਜ਼ਾਂ ਵਾਪਰੀਆਂ ਹੋਣ। ਇਸ ਸੰਬੰਧੀ ਚਰਚਾਵਾਂ ਹਰ ਪਾਸੇ ਚੱਲ ਰਹੀਆਂ ਨੇ, ਪਰ ਕਿਸੇ ਕਿਸਮ ਦੀ ਕਿਸੇ ਵੱਲੋਂ ਪੁਸ਼ਟੀ ਆ ਜਾਂ ਕੋਈ ਹਜੇ ਹੋਰ ਕੋਈ ਸਵਾਲ ਆ ਜਿਹੜੇ ਹਜੇ ਪੁਖਤਾ ਤੌਰ ਤੇ ਨਹੀਂ ਖੜੇ ਕੀਤੇ ਗਏ। ਪਰ ਪੰਜਾਬ ਵਾਸਤੇ ਜ਼ਰੂਰ ਰਾਹਤ ਦੀ ਗੱਲ ਹੈ ਕਿ ਪੰਜਾਬ ਵਾਸੀਆਂ ਨੂੰ ਜਿਹੜੀ ਇਸ ਕਰੋਨਾ ਵਾਇਰਸ ਦੀ ਬਿਮਾਰੀ ਆ ਉਹਦੇ ਨਾਲ ਕਿਤੇ ਸੁੱਖ ਦਾ ਸਾਹ ਜ਼ਰੂਰ ਮਿਲਿਆ ਕਿ ਜਿਸ ਤਰੀਕੇ ਨਾਲ ਇਹ ਲਗਾਤਾਰ ਗਿਣਤੀ ਘਟਦੀ ਜਾ ਰਹੀ ਹੈ, ਆਮ ਲੋਕਾਂ ਦੇ ਵਿੱਚ ਇਸ ਸੰਬੰਧੀ ਥੋੜਾ ਉਤਸ਼ਾਹ ਤੇ ਖੁਸ਼ੀ ਦੀ ਲਹਿਰ ਜ਼ਰੂਰ ਦੇਖਣ ਨੂੰ ਮਿਲ ਰਹੀ ਹੈ। ਜੀ ਕੱਲ ਤੋਂ ਸ਼ੁਰੂ ਹੋਈ ਬੱਸ ਸੇਵਾ ਮਾੜੇ ਪ੍ਰਬੰਧਾਂ ਦੀ ਭੇਂਟ ਚੜ੍ਹਦੀ ਨਜ਼ਰ ਆ ਰਹੀ ਹੈ। ਸਵਾਰੀਆਂ ਕਾਫੀ ਟਾਈਮ ਜਿਹੜੀਆਂ ਬੱਸਾਂ ਨੂੰ ਉਡੀਕਦੀਆਂ ਰਹੀਆਂ। ਪਿੰਡਾਂ ਦੇ ਵਿੱਚ ਇਹ ਸੇਵਾ ਸ਼ੁਰੂ ਨਹੀਂ ਹੋਈ ਹੈ ਪਰ ਸ਼ਹਿਰਾਂ ਦੇ ਵਿੱਚ ਹੋ ਚੁੱਕੀ ਹੈ। ਕਈ ਸਵਾਰੀਆਂ ਅਜਿਹੀਆਂ ਸਨ ਜਿਹੜੀਆਂ ਕਿ ਆਪਣੇ ਕਿਸੇ ਮੇਨ ਮਕਸਦ ਤੇ ਜਾਣ ਲਈ ਬੱਸਾਂ ਦੀ ਉਡੀਕ ਕਰਦੀਆਂ ਰਹੀਆਂ, ਪਰ ਜਿਹੜੇ ਬੱਸ ਡਰਾਈਵਰ ਸਨ ਉਹ ਇਸ ਜਿੱਦ ਤੇ ਅੜੇ ਰਹੇ ਕਿ 20 ਜਾਂ 25 ਤੋਂ ਵੱਧ ਸਵਾਰੀਆਂ ਜਦ ਤੱਕ ਹੋ ਨਹੀਂ ਜਾਂਦੀਆਂ ਉਹ ਬੱਸ ਨੂੰ ਨਹੀਂ ਤੋਰਨਗੇ। ਸੋ ਬਹੁਤ ਹੀ ਖੱਜਲ ਖੁਆਰੀ ਹੋਈ ਹੈ ਜੀ ਕੱਲ ਸਵਾਰੀਆਂ ਨੂੰ ਇਸ ਸੰਬੰਧ ਦੇ ਵਿੱਚ। जी हरजिंद बिल्कुल देखो किसी भी सिस्टम नूं चलाउण वास्ते जिहड़ा हैगा उहदे प्रबंध पुख्ता होने चाहिए आ। उन्हां प्रबंधां नूं ठीक तरीके नाल चलाउण नाल ही
उस कार्रवाई नूं जिहड़ा नेपरे चढ़ा जा सकदा है। किते ना किते देखण नूं इह मिलिया कि जो सरकार वालों ਜਿਹੜੇ हुक्म दिते गए सन उन्हां हुक्मां अनुसार आ ਜਿਹੜੀ कार्रवाई पूर्ण तौर ते नहीं की गई, प्रबंध उस तरीके दे नहीं किए गए जिस हिसाब नाल किते तक बसां ਜਿਹੜੀਆਂ सवारियां नूं उड़ीकदियां रहीआं ते किते सवारियां बसां नूं उड़ीकदियां रहीआं। इस तरह दीयां खबरां लगातार सामने निकल के आ रहीआं ने ते इस तरह दी ही घटना ਜਿਹੜੀ है किते फिरोजपुर तो वापरी है कि फिरोजपुर शहर दे विच जदों बस स्टैंड दे उपर बस 6 वजे तो तैयार खड़ी सी पर ਜਿਹੜੀਆਂ सवारियां ना पहुंचण करके बस का रूट है ਜਿਹੜਾ रद्द करना पिया। ਤੇ ਇਸੇ ਹਿਸਾਬ ਨਾਲ ਜਿਹੜਾ ਦੂਜੇ ਪਾਸੇ ਜੇ ਆਪਾਂ ਗੱਲ ਕਰੀਏ ਤੇ ਸਵਾਰੀਆਂ ਅੰਮ੍ਰਿਤਸਰ ਦੇ ਵਿੱਚ ਜਿਹੜੀ ਘਟਨਾ ਵਾਪਰੀ ਆ ਉੱਥੇ ਜਿਹੜੀਆਂ ਸਵਾਰੀਆਂ ਬੱਸ ਦੀ ਉਡੀਕ ਕਰਦੀਆਂ ਰਹੀਆਂ ਪਰ ਬੱਸਾਂ ਠੀਕ ਸਮੇਂ ਤੇ ਨਹੀਂ ਪਹੁੰਚੀਆਂ। ਇਸ ਤੋਂ ਇੱਕ ਹੋਰ ਗੱਲ ਜਿਹੜੀ ਨਿਕਲ ਕੇ ਸਾਹਮਣੇ ਆਈ ਕਿ ਸਰਕਾਰ ਵੱਲੋਂ ਜੋ ਕਿਹਾ ਗਿਆ ਕਿ ਬੱਸਾਂ ਜਿਹੜੀਆਂ ਹੈਗੀਆਂ ਸਿਰਫ 25 ਸਵਾਰੀਆਂ ਲੈ ਕੇ ਚੱਲਣਗੀਆਂ ਤੇ ਜਿਹੜਾ ਨਿਰਧਾਰਤ ਕੀਤਾ ਸਮਾਂ ਸੀਗਾ ਉਸ ਸਮੇਂ ਤੋਂ ਬਹੁਤ ਲੇਟ ਜਿਹੜੀਆਂ ਬੱਸਾਂ ਚੱਲੀਆਂ ਕਿਉਂਕਿ 25 ਸਵਾਰੀਆਂ ਪੂਰਾ ਕਰਨ ਵਾਸਤੇ ਬੱਸ ਆਪਰੇਟਰਾਂ ਨੂੰ ਕਾਫੀ ਜਿਹੜੀ ਮੁਸ਼ੱਕਤ ਕਰਨੀ ਪਈ ਹੈ जी। सो बराड़ जी प्राइवेट ट्रांसपोर्टर ਜਿਹੜੇ ਹੈਗੇ ਨੇ ਉਹਨਾਂ ਵੱਲੋਂ ਬੱਸਾਂ ਚਲਾਉਣ ਲਈ ਕਿਉਂ ਮਨਾ ਕਰ ਦਿੱਤਾ ਗਿਆ? जी देखो बिल्कुल सरकार वालों ये कहा गया सीगा कि सरकारी बसां दे नाल नाल ਜਿਹੜੀਆਂ प्राइवेट ट्रांसपोर्टर ने वो भी अपनियां बसां नूं चला सकते हैं पर जिस तरीके नाल हदायतां सरकार वालों जारी कीतीਆਂ गईਆਂ ने जिस संबंध दे विच साफ-साफ कहा गया कि 25 सवारियां तो ज़्यादा ਜਿਹੜੀਆਂ सवारियां ਉਹ ਬੱਸ ਵਿੱਚ नहीं बैठणगीਆਂ ਤੇ ਨਾਲ ਨਾਲ ਇਹ ਹੈ ਇੱਕ ਸਟੇਸ਼ਨ ਤੋਂ ਦੂਸਰੇ ਸਟੇਸ਼ਨ ਤੱਕ ਜਿਹੜੀਆਂ ਬੱਸਾਂ ਜਾਣਗੀਆਂ ਰਾਹ ਦੇ ਵਿੱਚੋਂ ਕਿਤੇ ਕੋਈ ਸਵਾਰੀ ਹੈ ਜਿਹੜੀ ਉਹ ਨਹੀਂ ਚੱਕੀ ਜਾਵੇਗੀ। ਸੋ ਇਸ ਤਰਕ ਦੇ ਤੇ ਇਹਦੇ ਪਰ ਜਿਹੜਾ ਪ੍ਰਾਈਵੇਟ ਟਰਾਂਸਪੋਰਟਰ ਇਹ ਕਹਿ ਰਹੇ ਨੇ ਕਿ ਉਹਨਾਂ ਨੂੰ ਇਸ ਦੇ ਵਿੱਚ ਜਿਹੜਾ ਘਾਟੇ ਵਾਲਾ ਸੌਦਾ ਨਜ਼ਰ ਆ ਰਿਹਾ ਕਿਉਂਕਿ ਬਹੁਤ ਸਾਰੇ ਖਰਚੇ ਆ ਜਿਹੜੇ ਇਹਨਾਂ ਟਰਾਂਸਪੋਰਟਰਸ ਨੂੰ ਪੈ ਜਾਂਦੇ ਆ ਚਾਹੇ ਉਹ ਟੋਲ ਦੇ ਹੋਣ ਚਾਹੇ ਉਹ ਡੀਜ਼ਲ ਦੇ ਹੋਣ ਜਾਂ ਕਨੈਕਟਰ ਤੇ ਡਰਾਈਵਰ ਦੀ ਤਨਖਾਹ ਤੇ ਇਸ ਤਰੀਕੇ ਨਾਲ ਜਿਹੜੇ ਇਹ ਖਰਚੇ ਆ ਜਿਹੜੇ ਇਹ 25 ਸਵਾਰੀਆਂ ਨਾਲ ਪੂਰੇ ਨਹੀਂ ਕੀਤੇ ਜਾ ਸਕਦੇ। ਸਰਕਾਰ ਨੂੰ ਪ੍ਰਾਈਵੇਟ ਟਰਾਂਸਪੋਰਟਰਾਂ ਵੱਲੋਂ ਬੇਨਤੀ ਕੀਤੀ ਗਈ ਹੈ ਕਿ ਉਹਨਾਂ ਦੇ ਟੈਕਸ ਦੇ ਵਿੱਚ ਜਿਹੜੀ ਕਟੌਤੀ ਕੀਤੀ ਜਾਵੇ ਉਹਨਾਂ ਦੇ ਟੈਕਸ ਦੇ ਵਿੱਚ ਜਿਹੜੀ ਉਹਨਾਂ ਨੂੰ ਛੂਟ ਦਿੱਤੀ ਜਾਵੇ ਜਾਂ ਜਿਸ ਤਰ੍ਹਾਂ ਟੋਲ ਨੇ ਟੋਲ ਦਾ ਬਹੁਤ ਵੱਡਾ ਜਿਹੜਾ ਖਰਚਾ ਹੈ ਇਸ ਵੇਲੇ ਪੰਜਾਬ ਦੇ ਵਿੱਚ ਵੱਖ-ਵੱਖ ਥਾਂ ਤੇ ਟੋਲ ਲੱਗੇ ਹੋਏ ਆ ਖਰਚਾ ਉਹਨਾਂ ਤੋਂ ਵਸੂਲਿਆ ਜਾਂਦਾ ਸੋ ਉਸ ਹਿਸਾਬ ਨਾਲ ਵੀ ਜਿਹੜਾ ਉਹਨਾਂ ਵੱਲੋਂ ਬੇਨਤੀ ਕੀਤੀ ਗਈ ਹੈ ਕਿ ਸਾਨੂੰ ਇਹਨਾਂ ਖਰਚਿਆਂ ਤੋਂ ਬਚਾ ਕੇ ਅਸੀਂ ਤਾਂ ਹੀ ਆਪਦੀ ਟਰਾਂਸਪੋਰਟ ਨੂੰ ਸ਼ੁਰੂ ਕਰ ਸਕਦੇ ਜੇ ਸਾਨੂੰ ਕੁਝ ਮੁਨਾਫਾ ਦਿਖਦਾ ਹੋਊਗਾ। ਜੀ ਪੰਜਾਬ ਦੇ ਵਿੱਚ ਇੱਕ ਪ੍ਰੀ ਕੈਬਨਿਟ ਮੀਟਿੰਗ ਦੇ ਨਾਲ ਚਰਚਾ 'ਚ ਆਏ ਕਰਨ ਅਵਤਾਰ ਦਾ ਮੁੱਦਾ ਤੂਲ ਫੜਦਾ ਜਾ ਰਿਹਾ। ਐਮਐਲਏ ਮੰਤਰੀਆਂ ਦੀ ਜਿਹੜੀ ਨਾਰਾਜ਼ਗੀ ਆ ਉਸ ਦੇ ਖਿਲਾਫ ਅਜੇ ਵੀ ਰੁਕਣ ਦਾ ਨਾਂ ਲਈ ਲੈ ਰਹੀ ਹੈ। ਸੋ ਇਸ ਮੁੱਦੇ ਨੂੰ ਸੁਲਝਾਉਣ ਲਈ ਕੈਪਟਨ ਅਮਰਿੰਦਰ ਵੱਲੋਂ ਮੰਤਰੀਆਂ ਤੇ ਐਮਐਲਏਜ਼ ਨੂੰ ਆਪਣੇ ਫਾਰਮ ਹਾਊਸ ਤੇ ਲੰਚ ਲਈ ਇਨਵਾਈਟ ਕੀਤਾ ਗਿਆ। ਜੀ ਬਿਲਕੁਲ ਹਰਜਿੰਦਰ, ਜਿਸ ਤਰੀਕੇ ਨਾਲ ਇਹ ਮਸਲਾ ਸ਼ੁਰੂ ਹੋਇਆ ਸੀ ਤੇ ਉਸ ਤੋਂ ਬਾਅਦ ਜਿਹੜੀ ਨਾਰਾਜ਼ਗੀ ਹੈ ਐਮਐਲਏ ਸਾਹਿਬਾਨ ਅਤੇ ਮੰਤਰੀਆਂ ਵੱਲੋਂ ਜਿਹੜੀ ਕਰਨ ਅਵਤਾਰ ਦੇ ਉੱਪਰ ਪਾਈ ਜਾ ਰਹੀ ਸੀ ਮੁੱਖ ਸਕੱਤਰ ਦੇ ਖਿਲਾਫ ਜਿਹੜਾ ਉਹਨਾਂ ਵੱਲੋਂ ਕਿਹਾ ਗਿਆ ਸੀ ਕਿ ਅਸੀਂ ਕਿਸੇ ਮੀਟਿੰਗ ਦੇ ਵਿੱਚ ਉਹਨਾਂ ਨਾਲ ਸ਼ਾਮਲ ਨਹੀਂ ਹੋਵਾਂਗੇ ਉਸ ਮਸਲੇ ਨੂੰ ਹੁਣ ਸੁਲਝਾਉਣ ਵਾਸਤੇ ਜਿਹੜੇ ਕੈਪਟਨ ਅਮਰਿੰਦਰ ਸਿੰਘ ਆ ਉਹ ਮੁੱਖ ਧਾਰਾ ਦੇ ਵਿੱਚ ਆ ਗਏ ਨੇ। ਉਹਨਾਂ ਵੱਲੋਂ ਜਿਹੜੀ ਇਸ ਸੰਬੰਧੀ ਜਿਹੜੀ ਕੋਸ਼ਿਸ਼ਾਂ ਉਹ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਤੋ ਉਹਨਾਂ ਵੱਲੋਂ ਇਸੇ ਕੋਸ਼ਿਸ਼ ਦੇ ਦੌਰਾਨ ਜਿਹੜਾ ਮੰਤਰੀਆਂ ਨੂੰ ਆਪਣੇ ਘਰ ਜਿਹੜਾ ਫਾਰਮ ਹਾਊਸ ਦੇ ਉੱਪਰ ਖਾਣੇ ਦੇ ਉੱਪਰ ਸੱਦਿਆ ਗਿਆ ਤੇ ਉਹਨਾਂ ਨਾਲ ਇਸ ਸੰਬੰਧੀ ਜਿਹੜੀ ਗੱਲਬਾਤ ਵੀ ਕੀਤੀ ਗਈ ਤੇ ਖਬਰਾਂ ਇਹ ਵੀ ਆ ਰਹੀਆਂ ਨੇ ਕਿ ਐਮਐਲਏ ਸਾਹਿਬਾਨ ਅਤੇ ਮੰਤਰੀਆਂ ਵੱਲੋਂ ਇਸ ਸੰਬੰਧੀ ਜਿਹੜੇ ਤਿੱਖੇ ਰੂਪ ਦੇ ਵਿੱਚ ਜਿਹੜਾ ਇਹ ਕਿਹਾ ਗਿਆ ਕਿ ਅਸੀਂ ਮੁੱਖ ਸਕੱਤਰ ਦਾ ਜਿਹੜਾ ਲਹਿਜ਼ਾ ਜਿਹੜਾ ਗੱਲਬਾਤ ਕਰਨ ਦਾ ਢੰਗ ਆ ਉਸ ਸੰਬੰਧੀ ਅਸੀਂ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਕਰਾਂਗੇ ਤੇ ਅਸੀਂ ਇਸ ਦੀ ਸਖਤ ਵਿਰੋਧਤਾ ਕਰਦੇ ਹਾਂ। ਸੋ ਮੁੱਖ ਮੰਤਰੀ ਵੱਲੋਂ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦੇ ਫੈਸਲੇ ਲਏ ਜਾਂਦੇ ਆ ਕਿੱਦਾਂ ਇਸ ਮਸਲੇ ਨੂੰ ਸੁਲਝਾਇਆ ਜਾਂਦਾ ਕੀ ਐਮਐਲਏ ਤੇ ਮੰਤਰੀ ਹੈ ਉਹ ਮੁੱਖ ਮੰਤਰੀ ਸਾਹਿਬ ਦੀ ਜਿਹੜੀ ਗੱਲ ਆ ਉਹਦੇ ਨਾਲ ਸਹਿਮਤੀ ਪ੍ਰਗਟਾਉਂਦੇ ਆ ਜਾਂ ਨਹੀਂ ਪ੍ਰਗਟਾਉਂਦੇ ਇਹ ਆਉਣ ਵਾਲਾ ਸਮਾਂ ਦੱਸੇਗਾ ਪਰ ਮੁੱਖ ਮੰਤਰੀ ਸਾਹਿਬ ਜਿਹੜੇ ਪੂਰਨ ਤੌਰ ਤੇ ਇਸ ਮਸਲੇ ਨੂੰ ਸੁਲਝਾਉਣ ਦੇ ਵਿੱਚ ਲੱਗੇ ਹੋਏ ਨੇ। ਜੀ ਮਲੋੜ ਦੀ ਖਬਰ ਸ਼ਰਮਸ਼ਾਰ ਕਰਨ ਦੇਣ ਵਾਲੀ ਜਿੱਥੇ ਇੱਕ ਨਾਬਾਲਿਗਾ ਆਪਣੇ ਬਾਪ ਦੇ ਕਤਲ ਦੀ ਗਵਾਹ ਜੋ ਕਿ ਰਿਪੋਰਟ ਲਿਖਾਉਣ ਗਈ ਪਰ ਪੁਲਿਸ ਵੱਲੋਂ ਉਸੇ ਉੱਤੇ ਤਸ਼ੱਦਦ ਕੀਤਾ ਗਿਆ ਟੌਰਚਰ ਕੀਤਾ ਗਿਆ। ਕੀ ਸੀ ਪੂਰਾ ਮਾਮਲਾ ਆਓ ਜਾਣਦੇ ਹਾਂ। ਪੁਲਿਸ ਵਾਲੇ ਨੇ ਸਾਨੂੰ ਬਹੁਤ ਕੁੱਟਿਆ ਜੀ। ਉਹ ਕਹਿੰਦੇ 3 ਤਾਂ ਸਟਾਰ ਲੱਗੇ ਹੋਏ ਨੇ ਪਹਿਲਾਂ ਉਹ ਕੁੱਟਦਾ ਜਿਹਨੂੰ 3 ਥੱਪੜ ਮਾਰੇ ਤੋਂ 3 ਤੇ ਸਾਥੀ ਫਿਰ ਉਹਨੂੰ ਮੈਡਮਾਂ ਲੈ ਗਈਆਂ ਕਹਿੰਦੇ ਇਹਨੂੰ ਲਾਓ ਕਰੰਟ ਤੇ ਉਹ ਕਰੰਟ ਲਾਉਂਦੀਆਂ ਰਹੀਆਂ ਤੇ ਇੱਕ ਨਾਲ ਕੁੱਟਦੀਆਂ ਰਹੀਆਂ। ਇੱਕ ਜਣਾ ਪੁਲਿਸ ਵਾਲਾ ਕਰੰਟ ਲਾਉਂਦਾ ਸੀ ਤੇ ਇੱਕ ਜਣਾ ਪਿੱਛੇ ਕੁੱਟਦਾ ਸੀ ਤੇ ਐਵੇਂ ਪਿੱਛੇ ਬਾਹਾਂ ਬੰਨ੍ਹ ਕੇ ਤੇ ਕੰਨਾਂ ਨੂੰ ਲਾ ਕੇ ਤੇ ਬਹੁਤ ਉਹਨਾਂ ਨੇ ਸਾਡੀ ਮੇਰਾ ਬਹੁਤ ਬੁੱਲ ਕਹਿੰਦੇ ਸੀ ਤੂੰ ਆਦੀ ਕਹਿ ਬਈ ਨਹੀਂ ਮਰਿਆ ਤੂੰ ਆਦੀ ਭੂਆ ਦੇ ਝੂਠੇ ਬਿਆਨ ਦੇ ਪਰ ਮੈਂ ਸੱਚੀ ਸੀ। ਉਹਨਾਂ ਨੇ ਮੈਨੂੰ ਬਹੁਤ ਕੁੱਟ ਕੇ ਝੂਠੇ ਉਹਨਾਂ ਨੇ ਮੇਰੇ 'ਤੇ ਬਿਆਨ ਲਏ। ਉਹਨਾਂ ਨੇ ਮੇਰੇ ਤੋਂ ਅਸੀਂ ਕਹਿਣੇ ਆਏ ਸੀ ਬਈ ਮੇਰਾ ਇਹਨਾਂ ਨੇ ਪਾਪਾ ਮਰਵਾਇਆ ਤੇ ਤੁਸੀਂ ਕੋਈ ਕਾਰਵਾਈ ਕਰੋ। ਮਾਂ ਨੇ ਤੇ ਮੇਰੇ ਨਾਲ ਕਿਹੜਾ ਹੈਗਾ ਸੀ ਉਹਨੇ ਪਹਿਲਾਂ ਖਸਮ ਬਣਾਇਆ ਸੀ
ਉਹਨੇ 16 ਤਰੀਕ ਨੂੰ ਫਿਰ ਇਹ ਦਰਖਾਸਤ ਦੇ ਸਬੰਧ 'ਚ ਥਾਣੇ ਆਏ। ਜੋ ਦਰਖਾਸਤ SHO ਸਾਹਿਬ ਵੱਲੋਂ ਇੱਕ ਸਾਡੀ ਪ੍ਰੋਬੇਸ਼ਨਰ ਇੰਦਰਜੀਤ ਕੌਰ ਹੈ, ਸਬ ਇੰਸਪੈਕਟਰ ਇੰਦਰਜੀਤ ਕੌਰ, ਉਹਨੂੰ ਮਾਰ ਕੀਤੀ ਗਈ SHO ਸਾਹਿਬ ਵੱਲੋਂ। 16 ਤਰੀਕ ਨੂੰ ਜਦੋਂ ਇਹ ਥਾਣੇ ਆਏ, ਲੜਕੀ ਨੂੰ ਨਾ ਤੇ ਕਿਸੇ ਨੇ ਬੁਲਾਇਆ, ਨਾ ਪਹਿਲੇ ਦਿਨ ਹੀ ਬੁਲਾਇਆ, ਆਪਣੀ ਭੂਆ ਦੇ ਨਾਲ ਹੀ ਆਈ ਸੀਗੀ। ਤੇ ਜਦੋਂ 16 ਨੂੰ ਆਏ ਉਸ ਦਿਨ ਇਹਨਾਂ ਦਾ ਤਾਇਆ ਵੀ ਨਾਲ ਆਇਆ ਸੀਗਾ। ਫਿਰ 17 ਤਰੀਕ ਨੂੰ ਪਤਾ ਲੱਗਾ ਕਿ ਅਰਾਊਂਡ 3 ਵਜੇ ਇਹ ਇੱਥੇ ਆਲਮਵਾਲਾ ਸਿਵਲ ਹਸਪੀਟਲ ਐਡਮਿਟ ਹੋ ਗਈਆਂ ਦੋਨੇ ਭੂਆ ਭਤੀਜੀ। ਤੇ ਉੱਥੋਂ ਆਲਮਵਾਲਾ ਤੋਂ ਡਾਕਟਰਾਂ ਤੋਂ ਪਤਾ ਲੱਗਾ ਕਿ ਉਹਨਾਂ ਨੇ ਇਹਨਾਂ ਨੂੰ ਗਾਂਹ ਰੈਫਰ ਕਰ ਦਿੱਤਾ ਮਲੋਟ ਹਸਪੀਟਲ। ਉਹਨਾਂ ਨੇ ਡਾਕਟਰਾਂ ਨੇ ਲਿਖ ਕੇ ਵੀ ਦਿੱਤਾ। ਉਹ MLR ਮੈਂ ਪੜ੍ਹ ਲਈ ਹੈ, ਉਹਦੇ ਵਿੱਚ ਵੈਸੇ ਨੋਰਮਲ ਕੰਡੀਸ਼ਨ ਹੈ, ਕੋਈ ਇਹੋ ਜਿਹੀ ਗੱਲਬਾਤ ਨਹੀਂ ਹੈ। ਫਿਰ 18 ਤਰੀਕ ਨੂੰ ਜਦੋਂ ਸਾਡੀ ਉਹੀ ਪਰਮਿੰਦਰ ਕੌਰ ਲੇਡੀ ਸਿਵਲ ਹਸਪੀਟਲ ਇੱਥੇ ਨੈਕਸਟ 19 ਤਰੀਕ ਨੂੰ ਪਹੁੰਚਦੀ ਹੈ ਇੱਥੇ ਸਿਵਲ ਹਸਪੀਟਲ ਮਲੋਟ, ਤੇ ਮਲੋਟ ਦੇ ਡਾਕਟਰ ਸਾਹਿਬ ਨੇ ਲਿਖ ਕੇ ਦਿੱਤਾ ਕਿ ਇੱਥੇ ਕੋਈ ਇਹੋ ਜਿਹਾ ਮਰੀਜ਼ ਸਾਡੇ ਕੋਲ ਨਹੀਂ ਆਇਆ ਜੋ ਉੱਥੋਂ ਆਲਮਵਾਲੇ ਤੋਂ ਰੈਫਰ ਹੋ ਕੇ ਆਇਆ। ਜੀ ਬਰਾੜ ਜੀ, ਸਮਾਜ ਤੇ ਉਹਨਾਂ ਦੇ ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਦੇਣ ਵਾਲੀ ਘਟਨਾ, ਇੱਕ ਕਲਯੁਗੀ ਮਾਂ ਵੱਲੋਂ ਉਸ ਦੇ ਪਤੀ ਨੂੰ ਮਾਰ ਦਿੱਤਾ ਗਿਆ। ਸੋ ਰਿਸ਼ਤਿਆਂ ਨੂੰ ਵੀ ਤਾਰ-ਤਾਰ ਕੀਤਾ ਜਾ ਰਿਹਾ। ਸੋ ਕਮੀ ਇਸ ਵੇਲੇ ਕਮੀ ਕਿੱਥੇ ਲੱਗ ਰਹੀ ਹੈ ਤੁਹਾਨੂੰ, ਕਿਉਂਕਿ ਹਰ ਰੋਜ਼ ਅਜਿਹੀਆਂ ਘਟਨਾਵਾਂ ਆਉਂਦੀਆਂ ਕਿ ਜੋ ਨਜਾਇਜ਼ ਸਬੰਧਾਂ ਕਰਕੇ ਕੋਈ ਨਾ ਕੋਈ ਹਰ ਰੋਜ਼ ਕਤਲ ਹੋ ਜਾਂਦਾ ਹੈ। ਦੇਖੋ ਜੀ, ਇਹਦੇ ਵਿੱਚ ਜਿਸ ਤਰ੍ਹਾਂ ਕਿ ਆਪਾਂ ਸੁਣਿਆ ਕਿ ਇਹ ਲੜਕੀ ਹੈ ਜਿਹੜੀ ਦੱਸ ਰਹੀ ਹੈ ਕਿ ਉਹ ਜਦੋਂ ਪੁਲਿਸ ਸਟੇਸ਼ਨ ਪਹੁੰਚੀ ਤਾਂ ਪੁਲਿਸ ਵਾਲਿਆਂ ਵੱਲੋਂ ਉਹਦੀ ਪ੍ਰੋਪਰ ਤਰੀਕੇ ਨਾਲ ਉਹਦੀ ਰਿਪੋਰਟ ਵਗੈਰਾ ਨਹੀਂ ਲਿਖੀ ਗਈ। ਜਦੋਂ ਉਹਨਾਂ ਦੇ ਬਿਆਨ ਦਰਜ ਕਰ ਲਏ ਗਏ ਤਾਂ ਉਸ ਤੋਂ ਬਾਅਦ ਜਿਹੜਾ ਪੁਲਿਸ ਅਧਿਕਾਰੀਆਂ ਵੱਲੋਂ ਉਸ ਦੀ ਭੂਆ ਤੇ ਉਸ ਲੜਕੀ ਉੱਪਰ ਜਿਹੜਾ ਤਸ਼ੱਦਦ ਕੀਤਾ ਗਿਆ, ਉਸ ਦੇ ਕਰੰਟ ਵੀ ਲਗਾਇਆ ਗਿਆ, ਇਸ ਤਰ੍ਹਾਂ ਉਸ ਵੱਲੋਂ ਕਿਹਾ ਜਾ ਰਿਹਾ। ਸੋ ਕਿਤੇ ਨਾ ਕਿਤੇ ਇਹ ਪੁਲਿਸ ਵਿਭਾਗ ਵਾਸਤੇ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਹੈ। ਇੱਥੇ ਗੱਲ ਇਹ ਹੈ ਕਿ ਜਿੱਥੇ ਅਸੀਂ ਹਰਜੀਤ ਸਿੰਘ ਨੂੰ ਸੈਲੀਬ੍ਰੇਟ ਕਰ ਰਹੇ ਹਾਂ, ਸੈਲੀਬ੍ਰੇਟ ਹੀ ਨਹੀਂ ਓਵਰ ਸੈਲੀਬ੍ਰੇਟ ਕਰ ਰਹੇ ਹਾਂ, ਤੇ ਉੱਥੇ ਜਦੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਕਿਤੇ ਵਾਪਰਦੀਆਂ ਤੇ ਉਸ ਸਮੇਂ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਅਤੇ ਪੰਜਾਬ ਪੁਲਿਸ ਦੇ DGP ਵੱਲੋਂ ਜਿਹੜੇ ਹੈਗੇ ਆ ਉਹ ਜਿਹੜੀ ਚੁੱਪੀ ਸਾਧ ਲਈ ਜਾਂਦੀ ਹੈ ਇਸ ਤਰ੍ਹਾਂ ਦੀਆਂ ਘਟਨਾਵਾਂ ਤੇ ਉਹਨਾਂ ਵੱਲੋਂ ਕੋਈ ਬਿਆਨ ਆ ਜਿਹੜਾ ਨਿਕਲ ਕੇ ਸਾਹਮਣੇ ਨਹੀਂ ਆਉਂਦਾ। ਇਹ ਕਿਤੇ ਨਾ ਕਿਤੇ ਵੱਡੇ ਸਵਾਲ ਆ। ਅਗਰ ਤੁਸੀਂ ਪੁਲਿਸ ਵਿਭਾਗ ਨੂੰ ਐਪਰੀਸ਼ੀਏਟ ਕਰ ਰਹੇ ਹੋ, ਕੋਈ ਚੰਗਾ ਕੰਮ ਵਿਭਾਗ ਦੇ ਵਿੱਚ ਹੋ ਰਿਹਾ, ਜੇ ਉਸ ਨੂੰ ਐਪਰੀਸ਼ੀਏਟ ਕੀਤਾ ਜਾਂਦਾ ਤੇ ਜਿੱਥੇ ਕਿਤੇ ਕੋਈ ਨਲਾਇਕੀ ਪਾਈ ਜਾਂਦੀ ਆ ਜਾਂ ਕੋਈ ਮਾੜੀ ਕਾਰਵਾਈ ਕੀਤੀ ਜਾਂਦੀ ਹੈ, ਉੱਥੇ ਸਜ਼ਾ ਦੇਣ ਵਾਸਤੇ ਵੀ ਤੁਹਾਨੂੰ ਜਿਹੜਾ ਹੈਗਾ ਅੱਗੇ ਖੜਾ ਹੋਣਾ ਚਾਹੀਦਾ, ਤਾਂ ਜੋ ਇਹ ਜਿਹੇ ਅਫਸਰਾਂ ਨੂੰ ਨੱਥ ਪਾਈ ਜਾ ਸਕੇ ਜਿਹੜੇ ਅਫਸਰ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਚੰਦ ਪੈਸਿਆਂ ਦੀ ਖਾਤਰ ਆਪਣਾ ਜ਼ਮੀਰ ਨੂੰ ਵੇਚ ਕੇ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਆ। ਕਿਉਂਕਿ ਸਾਰੀ ਪੁਲਿਸ ਮਾੜੀ ਨਹੀਂ ਹੈਗੀ, ਸਾਰੇ ਅਫਸਰ ਮਾੜੇ ਨਹੀਂ ਹੈਗੇ, ਪਰ ਜਿਹੜੇ ਕੁਝ ਕਾਲੀਆਂ ਭੇਡਾਂ ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਹਾਂ, ਅਗਰ ਉਹ ਇਦਾਂ ਦੀਆਂ ਘਟਨਾਵਾਂ ਦੇ ਵਿੱਚ ਸਿੱਧੀ ਸ਼ਮੂਲੀਅਤ ਕਰਦੇ ਆ ਤਾਂ ਉਹਨਾਂ ਦੇ ਖਿਲਾਫ ਜਿਹੜੀ ਸਖਤ ਕਾਰਵਾਈ ਕਰਨ ਵਾਸਤੇ DGP ਸਾਹਿਬ ਅਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਸਿੱਧੇ ਰੂਪ ਦੇ ਵਿੱਚ ਲੋਕਾਂ ਨੂੰ ਸੰਬੋਧਨ ਕਰਕੇ ਇਹਨਾਂ ਬਾਰੇ ਦੱਸਣਾ ਚਾਹੀਦਾ ਕਿ ਅਸੀਂ ਇਸ ਤਰ੍ਹਾਂ ਦੀ ਕਾਰਵਾਈ ਇਹਨਾਂ ਲੋਕਾਂ ਦੇ ਉੱਪਰ ਕਰ ਰਹੇ ਹਾਂ। ਜੀ ਬਰਾੜ ਜੀ, ਪੁਲਿਸ ਇੱਕ ਅਜਿਹਾ ਮਹਿਕਮਾ ਹੈ ਜਿੱਥੇ ਪੂਰੇ ਦੇਸ਼ ਦੀ ਜਨਤਾ ਆਪਣੇ ਆਪ ਨੂੰ ਸੇਫ ਫੀਲ ਕਰਦੀ ਆ, ਆਪਣੇ ਦੁੱਖੜੇ ਜਿਹੜੇ ਹੈਗੇ ਆ ਪੁਲਿਸ ਕੋਲ ਜਾ ਕੇ ਰਜਿਸਟਰ ਕਰਾਉਂਦੀ ਹੈ। ਪਰ ਜੇਕਰ ਪੁਲਿਸ ਉਹਨਾਂ ਤੇ ਤਸ਼ੱਦਦ ਕਰਨ ਲੱਗੀ, ਆਮ ਲੋਕਾਂ ਦਾ ਜਿਹੜਾ ਡਰ ਹੈ ਕਿਤੇ ਨਾ ਕਿਤੇ ਬਹੁਤ ਵੱਧ ਜਾਵੇਗਾ। ਸੋ ਫਿਰ ਇਨਸਾਫ ਦੀ ਉਮੀਦ ਕਦੋਂ ਤੇ ਕਿੱਥੇ ਕੀਤੀ ਜਾਵੇਗੀ? ਜੀ ਬਿਲਕੁਲ, ਦੇਖੋ ਪੰਜਾਬ ਪੁਲਿਸ ਹੈ ਜਾਂ ਭਾਰਤ ਦੇ ਕਿਸੇ ਵੀ ਹਿੱਸੇ ਦੇ ਵਿੱਚ ਜਿਹੜੀ ਪੁਲਿਸ ਬੈਠੀ ਆ, ਉਹਨਾਂ ਕੋਲ ਅਸੀਂ ਆਪਣਾ ਦੁੱਖ ਦਰਦ ਲੈ ਕੇ ਜਾਂਦੇ ਆ। ਸਾਡੇ ਨਾਲ ਕੋਈ ਜ਼ਿਆਦਤੀ ਹੁੰਦੀ ਆ, ਉਸ ਜ਼ਿਆਦਤੀ ਵਾਸਤੇ ਇਨਸਾਫ ਲੈਣ ਵਾਸਤੇ ਅਸੀਂ ਜਾਂਦੇ ਆ। ਤੇ ਜੇਕਰ ਇਨਸਾਫ ਦੇਣ ਵਾਲਾ ਅਦਾਰਾ ਹੀ ਇਸ ਤਰ੍ਹਾਂ ਦੀਆਂ ਕਾਰਵਾਈਆਂ ਨੂੰ ਅੰਜਾਮ ਦਿੰਦਾ ਕਿ ਚੰਦ ਛਿੱਲਣਾ ਵਾਸਤੇ ਉਹ ਆਪਣੇ ਜ਼ਮੀਰ ਨੂੰ ਵੇਚ ਕੇ ਇਦਾਂ ਦੀਆਂ ਕਾਰਵਾਈਆਂ ਕਰਦੀਆਂ ਕਿ ਜੋ ਇਨਸਾਫ ਮੰਗਣ ਗਿਆ ਉਸ ਦੇ ਉੱਪਰ ਹੀ ਇਸ ਤਰ੍ਹਾਂ ਤਸ਼ੱਦਦ ਢਾਇਆ ਜਾਂਦਾ, ਤਾਂ ਕਿਤੇ ਨਾ ਕਿਤੇ ਇਹ ਸਵਾਲਾਂ ਦੇ ਘੇਰੇ ਦੇ ਵਿੱਚ ਖੜਾ ਹੋ ਜਾਂਦਾ। ਅਸੀਂ ਸਾਰੀ ਪੁਲਿਸ ਨੂੰ ਜਾਂ ਸਾਰੇ ਅਫਸਰਾਂ ਨੂੰ ਮਾੜਾ ਨਹੀਂ ਕਹਿ ਸਕਦੇ, ਪਰ ਜਿਹੜੀਆਂ ਕੁਝ ਇਸ ਤਰ੍ਹਾਂ ਦੇ ਲੋਕ, ਕਿਉਂਕਿ ਹਰ ਥਾਂ ਦੇ ਉੱਪਰ ਚੰਗੇ ਮਾੜੇ ਜਿਹੜੇ ਇਨਸਾਨ ਆ ਉਹ ਮੌਜੂਦ ਹੁੰਦੇ ਨੇ। ਪੰਜਾਬ ਪੁਲਿਸ ਦੇ ਵਿਭਾਗ ਦੇ ਵਿੱਚ ਵੀ ਕੁਝ ਮਾੜੇ ਲੋਕ ਜਿਹੜੇ ਇਦਾਂ ਦੇ ਬੈਠੇ ਆ, ਤਾਂ ਉਹਨਾਂ ਖਿਲਾਫ ਵੀ DGP ਸਾਹਿਬ ਵੱਲੋਂ ਸਖਤ ਐਕਸ਼ਨ ਲੈਣੇ ਚਾਹੀਦੇ ਆ। ਪੰਜਾਬ ਦੇ ਮੁੱਖ ਮੰਤਰੀ ਵੱਲੋਂ ਲੋਕਾਂ ਨੂੰ ਇਹ ਭਰੋਸਾ ਦੇਣਾ ਚਾਹੀਦਾ ਹੈ ਕਿ ਅਗਰ ਉਹ ਹਰਜੀਤ ਨੂੰ ਸੈਲੀਬ੍ਰੇਟ ਕਰ ਸਕਦੇ ਆ, ਅਗਰ ਹਰਜੀਤ ਦੀ ਬਹਾਦਰੀ ਦੀ ਪ੍ਰਸ਼ੰਸਾ ਕਰ ਸਕਦੇ ਆ, ਤਾਂ ਅਗਰ ਕੋਈ ਐਦਾਂ ਦੀ ਕਾਰਵਾਈ ਕਿਸੇ ਮੁਲਾਜ਼ਮ ਵੱਲੋਂ ਪੁਲਿਸ ਵਿਭਾਗ ਦੇ ਵਿੱਚ ਕੀਤੀ ਜਾਂਦੀ ਹੈ ਤਾਂ ਉਹਦੇ ਖਿਲਾਫ ਸਖਤ ਐਕਸ਼ਨ ਤੇ ਸਖਤ ਕਾਰਵਾਈ ਵੀ ਉਹ ਲੈਣਗੇ। ਇਸ ਸੰਬੰਧੀ ਜਿਹੜਾ ਭਰੋਸਾ ਦੇਣਾ ਪੰਜਾਬ ਦੇ ਲੋਕਾਂ ਵਾਸਤੇ ਇਸ ਸਮੇਂ ਬਹੁਤ ਜ਼ਰੂਰੀ ਹੈ। ਸੋ ਗੱਲ ਕਰਦੇ ਜੀ ਅੰਮ੍ਰਿਤਸਰ ਦੀ, ਜਿੱਥੇ ਇੱਕ ਹੋਰ ਮੰਦਭਾਗੀ ਘਟਨਾ ਸਾਹਮਣੇ ਆਈ ਹੈ, ਜਿੱਥੇ ਡਾਕਟਰ ਵੱਲੋਂ ਆਪਣੀ ਡਾਕਟਰ ਪਤਨੀ ਨੂੰ ਮਾਰਿਆ ਕੁੱਟਿਆ ਗਿਆ ਇਸ ਲਈ ਕਿ ਉਹ ਪੈਸੇ ਲੈ ਕੇ ਆਵੇ, ਪਰ ਉਸ ਦੀ ਪਤਨੀ ਨੇ ਤੰਗ ਆ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਗੰਭੀਰ ਹਾਲਤ ਦੇ ਵਿੱਚ ਹਸਪਤਾਲ ਪਹੁੰਚਾਇਆ ਗਿਆ। ਆਓ ਜਾਣਦੇ ਹਾਂ। किस तरह मैं बयान करा, इन्ने लालची निकले
ਆਪਣੇ ਆਪ ਨੂੰ ਕੀ ਬੋਲਦੇ ਆ ਅਸੀਂ ਬਹੁਤ ਮਾਰ ਕੁਟਾਈ ਕਰਦੇ, ਬਹੁਤ ਹੀ ਮੈਂਟਲੀ ਟੌਰਚਰ ਕਰਦੇ ਆ ਬਹੁਤ ਜ਼ਿਆਦਾ। ਕੀ ਉਹ ਕਹਿੰਦੀ ਆ ਮੰਮੀ ਹੁਣ ਨਹੀਂ ਬਰਦਾਸ਼ਤ ਹੁੰਦਾ ਮੇਰੇ ਕੋਲ, ਹੁਣ ਬਰਦਾਸ਼ਤ ਤੋਂ ਬਾਹਰ ਹੈ ਮੰਮੀ, ਹੁਣ ਮੈਂ ਕੀ ਕਰਾਂ, ਹੁਣ ਮੈਂ ਕਿਤੇ ਮਰਾਂ। ਮੈਨੂੰ ਕਹਿੰਦਾ ਮਰ ਜਾ ਤੂੰ ਜਾ ਕੇ, ਮਰਨ ਦੇ ਤਰੀਕੇ ਵੀ ਦੱਸਦਾ ਆ ਉਹਨੂੰ। ਹੁਣ ਮੈਂ ਨਹੀਂ ਜੀ, ਸਾਨੂੰ ਇਨਸਾਫ ਮਿਲਿਆ ਜਾਵੇ ਸਾਡੀ ਸਿਮਰਨ ਨੂੰ, ਮੇਰੀ ਇੱਕੋ ਇੱਕ ਸਿਮਰਨ। ਡਾਕਟਰ ਹੈ ਲੜਕੀ ਵੀ ਸਿਮਰਨਜੀਤ ਕੌਰ ਤੇ ਇਹਦੇ ਹਸਬੰਡ ਵੀ ਡਾਕਟਰ ਨੇ ਦਿਲਬਾਗ ਸਿੰਘ, ਦੋਨੋਂ ਮੀਆਂ ਵੀ BAMS ਡਾਕਟਰ ਨੇ। ਇਹ ਸਿਮਰਨ ਕੌਰ ਉੱਥੇ ਲੱਗੇ ਆ ਡਾਕਟਰ ਸਿਟੀ ਹਸਪੀਟਲ ਤੇ ਜਿਹੜੇ ਇਹਦੇ ਹਸਬੰਡ ਨੇ ਉੱਥੇ ਸਵਿਫਟ ਹਸਪੀਟਲ 'ਚ ਲੱਗੇ ਹੋਏ ਆ। ਇਹਨਾਂ ਦਾ ਆਪਸ ਵਿੱਚ ਡੋਰੀ ਡਿਸਪਿਊਟ 'ਚ ਉਸ ਸੰਬੰਧ 'ਚ FIR ਲੌਂਚ ਕੀਤੀ ਆ। ਇਹ ਦੇਖੋ ਜੀ, ਜੇ ਲੜਕੀ ਦੇ ਸਟੇਟਮੈਂਟ ਦੇਣ ਦੇ ਫਿੱਟ ਨਹੀਂ ਹੈਗੀ, ਇਹ ਜਦੋਂ ਫਿੱਟ ਹੋ ਜਾਏਗੀ ਸਟੇਟਮੈਂਟ ਦੇਣ ਦੇ ਸਾਰੀਆਂ ਗੱਲਾਂ ਉਦੋਂ ਕਲੀਅਰ ਹੋਣਗੀਆਂ। ਲੜਕੀ ਦੀ ਮਾਂ ਦੀ ਸਟੇਟਮੈਂਟ ਤੇ ਪਰਚਾ ਹੋਇਆ, FIR ਲੌਂਚ ਕੀਤੀ ਹੈ। ਉਹਦੀ ਮਾਂ ਦੀ ਸਟੇਟਮੈਂਟ ਦੇ ਮੁਤਾਬਕ ਹੈਗਾ ਕਿ ਉਹ ਉਹਨੂੰ ਕੁੱਟਮਾਰ ਕਰਦੇ ਤੇ ਡੋਰੀ ਦੀ ਮੰਗ ਕਰਦੇ ਸੀ ਤੇ ਦਾਜ ਦਾ ਸਮਾਨ ਵੀ। ਉਹ ਜਿਹਨਾਂ ਨੇ ਸਟੇਟਮੈਂਟ ਦੇ ਵਿੱਚ ਲਿਖਿਆ ਹੋਇਆ ਹੈ ਆਪਣੀ ਦੇ ਵੀ ਹੋਰ ਵੀ ਰਿਸ਼ਤੇਦਾਰ ਇਸ ਚੀਜ਼ ਵਿੱਚ ਇਨਵੋਲਵ ਹੈਗੇ ਆ ਤੇ ਉਹ FIR ਵਿੱਚ ਹੈਗੀ ਗੱਲ ਮੈਂਸ਼ਨ ਹੈ। ਬਾਕੀ ਇਨਵੈਸਟੀਗੇਸ਼ਨ ਔਨ ਹੈ। ਹਾਂ, FIR ਵਿੱਚ ਉਹਨਾਂ ਨੇ ਆਪਣੀ ਸਟੇਟਮੈਂਟ ਦੇ ਵਿੱਚ ਲਿਖਾਇਆ ਹੈ। ਬਾਕੀ ਜੋ ਵੀ ਇਨਵੈਸਟੀਗੇਸ਼ਨ ਦੇ ਦੌਰਾਨ ਗੱਲ ਸਾਹਮਣੇ ਆਏਗੀ ਉਹਦੇ ਮੁਤਾਬਕ ਕਾਰਵਾਈ ਹੋਏਗੀ। ਜੀ ਬਰਾੜ ਜੀ, ਇੱਕ ਡਾਕਟਰ ਪਤੀ ਵੱਲੋਂ ਡਾਕਟਰ ਮਹਿਲਾ ਨੂੰ ਕੁੱਟਿਆ ਗਿਆ ਹੈ ਕਿ ਇਹ ਜਿਹੜਾ ਮਾਮਲਾ ਹੈ ਬੜਾ ਪੇਚੀਦਾ ਲੱਗਦਾ, ਕਿਉਂਕਿ ਡਾਕਟਰ ਜਿਹੜਾ ਪ੍ਰੋਫੈਸ਼ਨ ਹੈਗਾ ਹੈ, ਡਾਕਟਰ ਤਾਂ ਇੰਨੇ ਕੁ ਜ਼ਿਆਦਾ ਸਟਰੋਂਗ ਹੁੰਦੇ ਨੇ ਤੇ ਪੈਸੇ ਪੱਖੋਂ ਵੀ ਉਹ ਵਧੀਆ, ਉਹਨਾਂ ਦੀ ਜਿਹੜੀ ਵੈਲਬੀਇੰਗ ਹੁੰਦੀ ਹੈ ਫਾਈਨੈਂਸ਼ੀਅਲੀ ਤੌਰ ਤੇ ਬੜੇ ਸਟਰੋਂਗ ਹੁੰਦੇ ਨੇ। ਸੋ ਇਹ ਕਿਹੋ ਜਿਹਾ ਮਾਮਲਾ ਕਿ ਪੈਸੇ ਪਿੱਛੇ ਡਾਕਟਰ ਨੇ ਆਪਣੀ ਘਰਵਾਲੀ ਨੂੰ ਕੁੱਟਿਆ, ਉਹ ਵੀ ਇੱਕ ਡਾਕਟਰ ਨੂੰ? ਜੀ ਬਿਲਕੁਲ, ਦੇਖੋ ਜਿਸ ਤਰੀਕੇ ਨਾਲ ਇਸ ਡਾਕਟਰ ਦੀ ਪਰਿਵਾਰ ਵੱਲੋਂ ਜਿਹੜੇ ਹੈਗੇ, ਮਹਿਲਾ ਡਾਕਟਰ ਦੇ ਪਰਿਵਾਰ ਵੱਲੋਂ ਜਿਹੜੇ ਇਲਜ਼ਾਮ ਲਗਾਏ ਗਏ ਆ ਕਿ ਉਹਨਾਂ ਦੀ ਬੇਟੀ ਨੂੰ ਇਸ ਕਰਕੇ ਕੁੱਟਿਆ ਮਾਰਿਆ ਜਾਂਦਾ ਸੀ ਕਿਉਂਕਿ ਜੋ ਇਸ ਦਾ ਪਤੀ ਸੀ ਉਹ ਆਪਣਾ ਕਲੀਨਿਕ ਖੋਲ੍ਹਣਾ ਚਾਹੁੰਦਾ ਸੀ, ਆਪਣਾ ਹਸਪਤਾਲ ਬਣਾਉਣਾ ਚਾਹੁੰਦਾ ਸੀ, ਜਿਸ ਕਾਰਨ ਉਹਦੇ ਵੱਲੋਂ ਲਗਾਤਾਰ ਜਿਹੜੀ ਪੈਸੇ ਦੀ ਮੰਗ ਕੀਤੀ ਜਾਂਦੀ ਸੀ ਤੇ ਨਾਲ ਹੀ ਨਾਲ ਉਹਨਾਂ ਦੀ ਬੇਟੀ ਨਾਲ, ਲੜਕੀ ਨਾਲ ਕੁੱਟਮਾਰ ਵੀ ਜਿਹੜੀ ਕੀਤੀ ਜਾਂਦੀ ਸੀ। ਇਸ ਕੁੱਟਮਾਰ ਤੋਂ ਤੰਗ ਆ ਕੇ ਇਸ ਮਹਿਲਾ ਡਾਕਟਰ ਵੱਲੋਂ ਆਪਣੇ ਆਪ ਨੂੰ ਜਿਹੜਾ ਪੋਇਜ਼ਨ ਇੰਜੈਕਟ ਕਰ ਲਿਆ ਗਿਆ ਤੇ ਇਹਦੀ ਹਾਲਤ ਹੈ ਜਿਹੜੀ ਉਹ ਕਾਫੀ ਗੰਭੀਰ ਦੱਸੀ ਜਾ ਰਹੀ ਹੈ। ਜਿਸ ਤਰ੍ਹਾਂ ਆਪਾਂ ਸੁਣਿਆ ਕਿ ਜਿਹੜਾ ਇਸ ਦਾ 90% ਦੇ ਕਰੀਬ ਹੈ ਜਿਹੜਾ ਦਿਮਾਗ ਹੈ ਉਹ ਡੈੱਡ ਹੋ ਚੁੱਕਿਆ ਤੇ ਬਹੁਤ ਘੱਟ ਚਾਂਸ ਨੇ ਇਸ ਦੇ ਬਚਣ ਦੇ। ਸੋ ਇੱਥੇ ਸਵਾਲ ਇਹ ਖੜਾ ਹੁੰਦਾ ਹੈ ਕਿ ਜੇਕਰ ਇੱਦਾਂ ਇੰਨੇ ਪੜ੍ਹੇ ਲਿਖੇ ਜੋ ਲੋਕ ਨੇ, ਕਿਉਂਕਿ ਡਾਕਟਰ ਹੈ ਜਿਹੜਾ ਬਹੁਤ ਰਿਸਪੈਕਟਪੂਰਨ ਜਿਹੜਾ ਕਿੱਤਾ ਮੰਨਿਆ ਜਾਂਦਾ ਹੈ ਕਿ ਇਹ ਰੱਬ ਦਾ ਰੂਪ ਮੰਨੇ ਜਾਂਦੇ ਆ, ਕਿ ਡਾਕਟਰ ਹੈ ਜਿਹੜਾ ਇਹਨਾਂ ਬਿਮਾਰੀਆਂ ਤੋਂ ਆਮ ਲੋਕਾਂ ਨੂੰ ਬਚਾਉਂਦੇ ਆ, ਕਿ ਰੱਬ ਦੇ ਬਹੁਤ ਨੇੜੇ ਹੁੰਦੇ ਨੇ, ਰੱਬ ਵਾਂਗ ਇਹਨਾਂ ਦੀ ਜਿਹੜਾ ਪੂਜਾ ਜਾਂਦਾ ਹੈ। ਅਗਰ ਡਾਕਟਰਾਂ ਵੱਲੋਂ ਇਸ ਤਰ੍ਹਾਂ ਦੀਆਂ ਕਾਰਵਾਈਆਂ ਕੀਤੀਆਂ ਜਾਂਦੀਆਂ ਤਾਂ ਕਿਤੇ ਨਾ ਕਿਤੇ ਸਾਡੇ ਆਮ ਲੋਕਾਂ ਦੇ ਵਿੱਚ ਇਹ ਜਿਹੜੀ ਬੜੀ ਸ਼ਰਮਸਾਰ ਘਟਨਾ ਹੋ ਜਾਂਦੀ ਹੈ ਕਿ ਇਸ ਪੜ੍ਹੇ ਲਿਖੇ ਪ੍ਰੋਫੈਸ਼ਨ ਦੇ ਵਿੱਚ ਵੀ ਇੱਦਾਂ ਦੀਆਂ ਘਟਨਾਵਾਂ ਜਿਹੜੀਆਂ ਵਾਪਰ ਰਹੀਆਂ। ਤੇ ਇਹ ਸਭ ਤੋਂ ਵੱਡੀ ਗੱਲ ਹੈ ਕਿ ਜਿਹੜਾ ਸਾਡੇ ਸਮਾਜ ਦੇ ਵਿੱਚ ਜਿਹੜਾ ਲਾਲਚ ਵੱਧ ਗਿਆ, ਜਿਸ ਤਰ੍ਹਾਂ ਦੀ ਜਿਹੜੇ ਪੈਸੇ ਨੂੰ ਕਮਾਉਣ ਦੀ ਲਾਲਸਾ ਜਿਹੜੀ ਵੱਧ ਗਈ ਹੈ, ਉਹ ਵੱਡਾ ਕਾਰਨ ਜਿਹੜਾ ਇਸ ਪਿੱਛੇ ਜਿਹੜਾ ਇੱਕ ਵਾਰ ਨਜ਼ਰ ਆ ਰਿਹਾ। ਜੀ ਬਹੁਤ ਸ਼ੁਕਰੀਆ ਸਾਰੀ ਜਾਣਕਾਰੀ ਲਈ ਬਰਾੜ ਜੀ, ਧੰਨਵਾਦ ਜੀ। ਸੋ ਅੰਤ ਵਿੱਚ ਦਰਸ਼ਕਾਂ ਨੂੰ ਦੱਸ ਦਈਏ ਕਿ ਕਰੋਨਾ ਵਾਇਰਸ ਦੇ ਵਰਲਡ ਵਾਈਡ ਕੇਸ ਕਿੰਨੇ ਰਜਿਸਟਰ ਹੋਏ ਨੇ ਅੱਜ ਦੀ ਡੇਟ ਦੇ ਵਿੱਚ। ਦੱਸ ਦਈਏ ਕਿ 50,87,859 ਕੇਸ ਰਜਿਸਟਰ ਹੋਏ ਨੇ, ਜਿਨ੍ਹਾਂ ਦੇ ਵਿੱਚ ਮੌਤਾਂ ਦੀ ਗਿਣਤੀ 3,29,768। ਰਿਕਵਰੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਵਰਲਡ ਵਾਈਡ ਰਿਕਵਰੀ 20,22,727 ਦਿਖਾਈ ਜਾ ਰਹੀ ਹੈ। ਜੇਕਰ ਗੱਲ ਕੀਤੀ ਜਾਵੇ ਕੰਟਰੀ ਵਾਈਜ਼ ਤਾਂ ਕੰਟਰੀ ਵਾਈਜ਼ US ਦੇ ਵਿੱਚ ਕੇਸ ਹੋ ਚੁੱਕੇ ਨੇ 15,91,991 ਤੇ ਮੌਤਾਂ ਦੀ ਗਿਣਤੀ 94,994 ਤੇ ਰਿਕਵਰੀ ਕੇਸ ਜਿਹੜੇ ਹੈਗੇ ਨੇ ਦਿਖਾਏ ਜਾ ਰਹੇ ਨੇ 3,70,076 ਕੇਸ ਜਿਹੜੇ ਹੈਗੇ ਨੇ ਰਿਕਵਰੀ ਦੇ ਵਿੱਚ ਦਿਖਾਏ ਜਾ ਰਹੇ ਨੇ। ਸਪੇਨ ਦੀ ਗੱਲ ਕੀਤੀ ਜਾਵੇ ਕੇਸਸ ਦੀ 2,79,554 ਤੇ ਮੌਤਾਂ ਦੀ ਗਿਣਤੀ 27,888 ਦਿਖਾਈ ਜਾ ਰਹੀ ਹੈ। ਇਸ ਤੋਂ ਬਾਅਦ ਯੂਕੇ ਦੀ ਗੱਲ ਕੀਤੀ ਜਾਵੇ ਤਾਂ ਯੂਕੇ ਦੇ ਵਿੱਚ 2,48,293 ਕੇਸ ਰਜਿਸਟਰ ਹੋਏ ਨੇ ਤੇ ਮੌਤਾਂ ਦੀ ਗਿਣਤੀ 35,705 ਦਿਖਾਈ ਜਾ ਰਹੀ ਹੈ। ਅੰਤ ਦੇ ਵਿੱਚ ਦਰਸ਼ਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਸਰਕਾਰ ਵੱਲੋਂ ਦਿੱਤੀਆਂ ਹਦਾਇਤਾਂ ਨੂੰ ਜ਼ਰੂਰ ਮੰਨੋ, ਉਹਨਾਂ ਵੱਲੋਂ ਬਣਾਏ ਰੂਲ ਐਂਡ ਰੈਗੂਲੇਸ਼ਨ ਦੀ ਪਾਲਣਾ ਕਰੋ, ਘਰ ਤੋਂ ਬਾਹਰ ਘੱਟ ਨਿਕਲੋ, ਆਲੇ ਦੁਆਲੇ ਅਤੇ ਆਪਣੇ ਆਪ ਦੀ ਸਫਾਈ ਜ਼ਰੂਰ ਰੱਖੋ। ਇਸੇ ਵਿੱਚ ਹੀ ਮਨੁੱਖਤਾ ਦੀ ਭਲਾਈ ਹੈ। ਇਜਾਜ਼ਤ ਦਿਓ, ਧੰਨਵਾਦ।